असलामकुम जी। असीं जनाब अज आए हैं डेरे बाग वाले ते असीं बाबा जी नाल गल करने आ गलबात ते उस तो पहलों साडी रिक्वेस्ट है साडे चैनल सबसक्राइब करो, शेयर करो, लाइक करो। एंटरटेनमेंट क्लब दे मैं तुहाडा होस्ट मोहम्मद इरफान ते आओ जी जनाब असीं गलबात कर। अस्सलामुअलैकुम बाबा जी, थोड़ा जिहा आवाज़ उच्ची ना बोलो। अच्छा बाबा जी अपना नाम दसो ते अपने वालद दा नाम दसो। जमालदीन। अच्छा जी तुसीं बाबा जी तुहाडी उदों किन्नी उम्र सी जदों पाकिस्तान बनिया? 12-13 साल 14 साल ला लै। तुहानूं सारियां गल्लां याद ने? अच्छा जी सारियां। ते तुहाडा पिंड किहड़ा सी? पिंड लंघूवाल ते तहसील? फरीदाबाद। जिला दसो जी। जिला सार। जिला सार। तुहाडे पिंड च किन्नियां मसीतां सन? साढ़े नशे 2 मसीतां। अच्छा जी ते लबड़दार कौन सी बाबा जी? इलमदीन। उत्थे घर खत्रियां दे किन्ने सन ते सिखां दे किन्ने सन तुहाडे पिंड च? 4 दुकानां सिख कोनी। सिख कोनी सी। तुहाडा सही मतलब सोहना गुजारा हुंदा सी सारिआं दा। ते तुहाडी वाही जेहड़ी सी पैली ओह पिंड दे किहड़े पासे सी? लहिंदे चढ़दे जां दक्खण पहाड़ किहड़े पासे सी? किन्नी पैली सी? चढ़दे 20 22 पैली। 20 22 ते काहदी उदों वाही हुंदी सी? खूहां दी जां नहरी निजाम सी? नाली खूहां दियां। खूहां दी वाही सी। बाबा जी तुसीं किन्ने भैन भरा सी? 4 भैणां 2 भरा। अच्छा जी ते फिर तुसीं उत्थे स्कूल गए जे? हाँ जी जांदे रहे हैं। किन्ना चिर पढ़े जे? साल ला लै या 6 महीने ला लै जांदे रहे हैं वैसे हम जी पढ़े पूरे। ते मास्टर दा नाम याद जे? नहीं। ते ओह अंग्रेज दा राज अंग्रेज दा राज सी ना उस वक्त? सरकार। हाँ 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 जी अंग्रेज दा राज। हाँ जी ते ओदों हुंदे राजे। राजे राजा पटियाले वाला। हाँ जी राजा फरीदकोट वाला। हाँ जी राजे ते बाबा जी ਜਦੋਂ ਇਹ ਤੁਸੀਂ ਸੁਣਿਆ ਹੈ ਕਿ ਪਾਕਿਸਤਾਨ ਬਣ ਗਿਆ ਹੈ ਤੇ ਤੁਸੀਂ ਸੁਣਿਆ ਲਾਂ ਤੇ ਉਦੋਂ ਤੁਹਾਡੇ ਮਸਲਨ ਕੀ ਜਜ਼ਬਾਤ ਸਨ? ਤੁਸੀਂ ਕੀ ਸੋਚਿਆ ਵੀ ਅਸੀਂ ਘਰ ਛੱਡ ਕੇ ਜਾਣਾ ਜਾਂ ਨਹੀਂ ਜਾਣਾ? ਕੀ ਫੈਸਲਾ ਕੀਤਾ ਤੁਹਾਡੇ ਵੱਡਿਆਂ ਨੇ? ਬੰਦੇ ਸਾਰੇ ਇਕੱਠੇ ਹੋਏ। हाँ जी ਵੀ ਆਪਣਾ ਬਣ ਗਿਆ ਪਾਕਿਸਤਾਨ। अच्छा जी। ਇਹ ਹੋ ਗਿਆ ਇੰਡੀਆ। हाँ जी ਤੇ ਆਪਾਂ ਨੂੰ ਜਾਣਾ ਪੈਣਾ। अच्छा जी दिल करदा कि ਉਹਨੂੰ ਜਾਂ ਨਹੀਂ ਘਰ ਨੂੰ ਛੱਡ ਕੇ? ਕਰਨਾ ਸੀ ਮਾਨ ਨੂੰ ਪਾਕਿਸਤਾਨ ਜਾਣਾ ਨਹੀਂ ਰਹਿਣਾ। ਉਹ ਰਹਿਣ ਨਹੀਂ ਦਿੰਦੇ ਉੱਥੇ? ਰਾਜੇ ਨੇ ਐਲਾਨ ਕੀਤਾ। ਹਾਂ ਉਹਨਾਂ ਕਹਿੰਦੇ ਤੁਸੀਂ ਆਪਣੇ ਉੱਥੇ ਜਾਓ ਉਹ ਤੁਹਾਡਾ ਮੁਲਕ ਹੈ। ਹਾਂਜੀ ਇਹ ਮੁਲਕ ਇੰਡੀਆ ਹੈ। ਤੇ ਫਿਰ ਤੁਸੀਂ ਕਿਵੇਂ ਸਫ਼ਰ ਸ਼ੁਰੂ ਕੀਤਾ? ਥੋੜਾ ਜਿਹਾ ਸਾਨੂੰ ਦੱਸੋ ਨਾ। ਤੁਸੀਂ ਆਪਣੀਆਂ ਅੱਖਾਂ ਨਾਲ ਸਾਰੇ ਹਾਲ ਵੇਖੇ ਨੇ, ਉਹ ਪਰੇਸ਼ਾਨੀਆਂ ਮੁਸ਼ਕਲਾਂ। ਉੱਥੋਂ ਜੀ ਅਸੀਂ ਤੁਰੇ ਹਾਂ। ਹਾਂਜੀ ਪਿੰਡਾਂ ਚੋਂ। ਅੱਛਾ ਜੀ ਜਿੰਨੇ ਪਿੰਡ ਸੀ ਆਪਣੇ ਕਾਫਲਾ ਬਣ ਗਿਆ। ਕਾਫਲਾ ਬਣ ਕੇ ਉੱਥੋਂ ਨਿਕਲਿਆ ਅੱਗੇ ਕਿ ਨਾਲੀ ਹੈ। ਨਾਲੀ ਕਹਿੰਦੇ ਦਰਿਆ ਜਾਂ ਬਾਬਾ ਡੂੰਗੀ। ਅੱਛਾ ਜੀ ਪਾਣੀ ਕੋਣੀ ਤੋਂ ਥੋੜਾ ਥੋੜਾ ਉੱਥੋਂ ਲੰਘੇ ਆ। ਹਾਂਜੀ ਲੰਘ ਕੇ ਅਸੀਂ ਆ ਗਏ ਅਲੀ ਕੀ। ਅੱਛਾ ਜੀ ਅਲੀ ਕਾ ਪਿੰਡ। ਉੱਥੋਂ 2-4 ਦਿਨ ਰਹੇ ਟੁਰਦੇ ਅੱਗੇ ਆ ਗਏ ਜੀ ਅਸੀਂ ਬੀਗੜ। ਅੱਛਾ ਬੀਗੜ ਪਿੰਡੋਂ ਫਿਰ ਸਾਰੇ ਮੁਸਲਮਾਨ ਜਿੰਨੇ ਸੀ ਨਾ ਸਾਰੇ ਇਕੱਠੇ ਹੋ ਗਏ। ਠੀਕ। ਉੱਥੋਂ ਟੁਰਦੇ ਦਿਨ ਕਿਤੇ ਰਾਤ ਟੁਰਦੇ ਅਸੀਂ ਆ ਗਏ ਬੀਕਾਨੇਰ। ਅੱਛਾ ਜੀ ਬੀਕਾਨੇਰ ਆ ਕੇ ਅਸੀਂ 5-4 ਦਿਨ ਰਹੇ ਹਾਂ। ਹਾਂਜੀ ਉੱਥੋਂ ਰਾਜਾ ਲੰਘੇ ਦਾ ਰਾਜੇ ਨੇ ਆਖਿਆ ਵੀ ਇਹ ਮਾਲ ਡੰਗਰ ਛੱਡ ਦਿਓ ਤੇ ਤੁਹਾਨੂੰ ਮੈਂ ਗੱਡੀਆਂ ਤੇ ਪਹੁੰਚਾਉਣਾ। ਅੱਛਾ ਜੀ ਉਹਨੇ ਗੱਡੀਆਂ ਲਾਤੀਆਂ। 5-7-10 ਦਿਨਾਂ ਦੀ ਗੱਡੀਆਂ ਨੇ ਉਹ ਬੰਦਾ ਮੁਲਕ ਜਿੰਨਾ ਦਾ ਧੋਤਾ। ਅੱਗੇ ਇੱਕ ਬੜੀ ਸਾਰੀ ਨਹਿਰ ਪਲਸਤਰ ਕੀਤੀ ਹੈ। ਅੱਛਾ ਜੀ ਉਹਦੇ ਵਿੱਚ ਬਹਿ ਗਏ। ਠੀਕ ਉੱਥੇ ਅਸੀਂ 2 ਦਿਨ ਜਾਂ 3 ਦਿਨ ਕੱਟੇ ਹੈ। ਐਨੇ ਮੁਸਲਮਾਨ ਮਿਲਟਰੀ ਆ ਗਈ ਹੈ ਫੌਜੀ। ਉਹਨਾਂ ਆਖਿਆ ਲਓ ਜੀ ਪਾਕਿਸਤਾਨ ਆ ਗਿਆ ਪੂਰਾ ਆਪਣਾ ਪਾਕਿਸਤਾਨ। ਤੁਹਾਨੂੰ ਫਿਰ ਕਿੰਨੀ ਖੁਸ਼ੀ ਹੋਈ ਉਦੋਂ? ਬੜੀ ਖੁਸ਼ੀ ਹੋਈ ਵੀ ਅਸੀਂ ਬੱਸ ਵਿੱਚ ਆ ਕੇ ਪਾਕਿਸਤਾਨ ਚ ਆ ਗਏ। ਅੱਛਾ ਜੀ ਉੱਥੋਂ ਬਾਅਦ ਦੇ ਵਿੱਚ ਉੱਥੇ ਆਇਆ ਚਿਸ਼ਤੀਆਂ ਮੰਡੀ ਨਾਲ। ਠੀਕ ਹੈ ਉੱਥੇ ਨੇ ਛੋਟੇ ਛੋਟੇ ਠੱਠੇ ਬਣਾਏ। ਅੱਛਾ ਜੀ ਵੀ ਮੀਨਾ ਉਹਨਾਂ ਨੇ ਗੁਲਾਮ ਕਰਾਈਆਂ ਜਾਂ ਬੀਬੀਆਂ ਸੀਆਂ ਜਾਂ ਠੇਕਿਆਂ ਸਿਰੇ ਗਈਆਂ। ਲੋਕ ਬੈਠੇ ਸਨ ਮਾੜੀਆਂ ਕੁੱਡੀਆਂ ਬਣਾ ਕੇ। ਨਿੱਕੇ ਨਿੱਕੇ ਬਾਣਾ ਸਨ ਬੇਬਾਲ ਪੈਲੀ ਪਈ ਸੀ ਉਹ ਬਾਣਾ ਹੋ ਗਈਆਂ। ਬਾਣਾ ਦੇ ਹੱਥ ਜਾ ਕੇ ਸੰਜੀ ਬਹਿ ਗਏ। ਤੂੰ ਇੱਥੇ ਬਹਿ ਗਿਆ ਕੋਠੇ ਬਹਿ ਗਿਆ ਕੋਠੇ ਬਹਿ ਗਿਆ ਕੋਠੇ ਬਹਿ ਗਿਆ। ਅੱਛਾ ਉਹ ਪਿੰਡ ਦਾ ਨਾਲ ਉਹ ਪਿੰਡ ਦੇ ਵਿੱਚੋਂ ਅਸੀਂ ਡਿੱਗੀਆਂ ਬਣੀਆਂ ਸੀ ਪਾਣੀ ਵਾਲੀਆਂ ਕੰਧਾਂ ਕੱਢ ਕੇ। ਹਾਂਜੀ ਡਿੱਗੀਆਂ ਦੇ ਪਾਣੀ ਪੂਣੀ ਲਿਆਂਦੇ ਰਹੇ ਕਰਦੇ ਰਹੇ। ਅੱਛਾ ਉੱਥੋਂ ਅਸੀਂ ਨਿਕਲੇ ਹਾਂ। ਹਾਂਜੀ ਅਸੀਂ ਆ ਗਏ ਚਿਸ਼ਤੀਆਂ ਮੰਡੀ ਸ਼ਹਿਰ ਚ। ਅੱਛਾ ਪਿੰਡਾਂ ਚੋਂ ਉੱਥੇ ਆ ਗਏ। ਉੱਥੋਂ ਗੱਡੀਆਂ ਦੇ ਬੈਠੇ ਗੱਡੀਆਂ ਮੁਫਤ ਲਾਈਆਂ। ਅੱਛਾ ਜੀ ਫ੍ਰੀ ਲਾਈਆਂ ਉੱਥੇ ਚੜ ਗਏ ਕਿ ਵਿੱਚੋਂ ਵੜ ਗਏ ਕਿਵੇਂ ਢੋਗੇ ਜਿਵੇਂ ਜਿਵੇਂ ਲਾਉਂਦੇ ਰਹੇ ਜਿੱਥੇ ਜਗ੍ਹਾ ਲੱਭਦੀ ਰਹੀ ਉੱਥੇ ਬਹਿੰਦੇ ਰਹੇ। ਅਸੀਂ ਉੱਥੋਂ ਨਿਕਲੇ ਹਾਂ। ਫਿਰ ਕਿੱਥੇ ਆਏ? ਅਸੀਂ ਆ ਗਏ ਜੀ ਉੱਥੋਂ ਆਪਣਾ
ਸਮਾਂ ਸੱਥਾ ਛੱਡਿਆ, ਲਾਹੌਰ ਛੱਡਿਆ, ਖੇਗੂਪੁਰ ਛੱਡਿਆ, ਅਸੀਂ ਆ ਗਏ ਸੀ ਕਾਸਮ। ਅੱਛਾ ਜੀ, ਇਹ ਕਾਸਮ ਠੀਕ ਹੈ, ਕਰ ਲਾਂਗਾ ਹਰਲਾਂ ਦਾ। ਇਹ ਸਾਡੇ ਕੋਲ ਪਹਿਲੇ ਅਮਨ ਦੇ ਵਿੱਚ ਜਾਂਦੇ ਹੁੰਦੇ ਸਨ ਸ਼ਿਕਾਰ ਕਰਦੇ ਹਰਨਾਂ ਦਾ। ਇਹਨਾਂ ਨਾਲ ਸਾਡੇ ਕੋਲ ਗੱਲ ਉਧਰ ਜਾਂਦੇ ਸਨ ਸਾਡੇ ਕਸਾਰ ਚ, ਠੀਕ ਹੈ, ਕਾਸਮਪੁਰ ਜੀ। ਸਾਡੇ ਪਿੰਡ 10-12 ਦਿਨ ਰਹਿੰਦੇ ਸਨ, ਠੀਕ ਹੈ, ਸ਼ਿਕਾਰ ਕਰਨਾ, ਉੱਥੇ ਰਹਿਣਾ। ਅੱਛਾ, ਮੇਰੇ ਪਿਓ ਦੀ ਉੱਥੇ ਗੱਲ ਬੜੀ ਹਾਂਜੀ, ਤੇ ਜਿਹੜਾ ਮਹਾਰਾਜ ਦਾ ਪਟਿਆਲੇ ਵਾਲਾ ਵੀ ਮੇਰੇ ਪਿਓ ਜਾਂਦਾ ਉੱਥੇ ਨਾਲ ਕੁਰਸੀ ਦੇ ਉੱਥੇ ਬਾਂਦਾ। ਇਹ ਨਹੀਂ ਇੱਜ਼ਤ ਕਰਦੀ, ਇਹ ਨਹੀਂ ਜੂ ਕਰਨਾ ਤੇ ਇਹਦੀ ਗੱਲ ਨੇ ਬਣਾਈ। ਵਾਹ, ਸਿੱਖਾਂ ਨਾਲ ਵੀ, ਖੱਤਰੀਆਂ ਨਾਲ ਵੀ, ਹਰ ਨਾਲ ਸਲਾਮ ਅਲੈਕਮ ਸਲਾਮ। ਬੜਾ ਸੋਹਣਾ ਵਕਤ ਜਾ ਰਿਹਾ, ਮੈਂ ਕਿਹਾ 40 ਬੰਦੇ ਸਾਡੇ ਡੇਰੇ 'ਚ ਬੈਠੇ ਹੁੰਦੇ ਸਨ। ਵਾਹ, ਕੋਈ ਆ ਗਿਆ, ਕੋਈ ਬਾਗ ਗਿਆ, ਕੋਈ ਆ ਗਿਆ, ਕੋਈ ਬਾਗ ਗਿਆ, ਕੰਮਾਂ ਵਾਲੇ। ਖਾਣਾ ਸਾਡਾ ਰੱਖ ਗਿਆ। ਅੱਛਾ ਜੀ, ਅੱਛਾ, ਕਾਸਮਪੁਰ ਆ ਗਏ, ਇਸੇ ਸ਼ਹਿਰ ਹੈ ਪਿੱਛੇ। ਅੱਛਾ ਜੀ, ਉੱਥੋਂ ਦੀ ਜਿਹੜੇ ਸਾਡੇ ਤਾਲਕ ਵਾਲੇ ਸਨ, ਹਾਂਜੀ, ਇੱਕ ਤਾਂ ਮੋਫਰ ਦਾ ਪ੍ਰੀਤਮ ਸਿਆ। ਅੱਛਾ ਜੀ, ਪ੍ਰੀਤਮ ਸਿਆ, ਠੀਕ ਹੈ, ਉਹਦੇ ਪਿਓ ਦੇ ਨਾਮ ਸੀ ਜੱਸਾ। ਜੱਸਾ, ਉਹਦੇ ਨਾਲ ਮੇਰੇ ਪਿਓ ਦੀ ਪੱਗ ਬੱਠੀ ਭਰਾ ਬਣੇ ਸਨ। ਅੱਛਾ ਜੀ, ਠੀਕ ਹੈ। ਠੀਕ, ਉੱਥੋਂ ਦੇ ਨਾਲ ਇੱਕ ਚੰਦ ਜੱਟ ਥੱਪ ਖੜਿਆ ਆਉਂਦਾ। ਉਹ ਸਾਡੇ ਕੋਲ ਕੰਮ ਨੂੰ ਪੈ ਗਿਆ, ਸਾਡੇ ਕੋਲ ਰਹਿਣ ਕੱਟੀ ਉਹਦੀ। ਅੱਛਾ ਜੀ, ਸਾਲ ਜਾਂ 6 ਮਹੀਨੇ ਮੁਰਕੀ ਉਹਨਾਂ ਨੇ 16 ਸਾਲ ਕਰਾ ਕੇ ਉਹਨਾਂ ਨੂੰ ਕਰ ਸਕੇ। ਅੱਛਾ, ਇੱਕ ਤਾਂ ਜੱਗ ਸਿਆ ਜੱਗ ਵਾਲੀ ਦਾ, ਜੱਗ ਸਿਆ ਜੱਗ ਵਾਲੀ ਦਾ, ਉਹ ਸਾਨੂੰ ਜਨਾਬ ਬੀਕਾਨੇਰ ਆ ਕੇ ਮਿਲਿਆ ਜਦੋਂ ਤੁਸੀਂ ਆਏ ਜੀ। ਜਦੋਂ ਅਸੀਂ ਬੀਕਾਨੇਰ ਰਹੇ ਆ ਨਾ, ਉਹ 4-5 ਵਜੇ ਉੱਥੋਂ ਕੋਲੋਂ ਆਇਆ, ਮੇਰੇ ਪਿਓ ਨੂੰ ਮਿਲਿਆ ਤੇ ਬੜਾ ਰੋ ਕੇ ਮਿਲਿਆ, ਬੜੀ ਜੱਫੀ ਪਾ ਕੇ। ਅੱਛਾ ਜੀ, ਮਿਲਿਆ ਭਾਈ ਜਦੋਂ ਚੁੱਪ ਚੱਲਿਆ ਮਿਲਿਆ ਪੱਲੇ ਕਿ ਹੋਇਆ। ਹਾਂ ਜੀ, ਮੇਰੇ ਕੋ ਭਰਾ ਬਣੇ ਸਨ। ਅੱਛਾ, ਉਹ ਮਿਲਿਆ, ਉਹਦੇ ਨਾਲ ਜੱਗ ਸਿਆ ਜੱਗ ਵਾਲੀ ਦਾ ਅੱਛਾ ਜੀ, ਸਰਦਾਰ ਆਪਾਂ ਨੂੰ 2 ਕਿਲੋਮੀਟਰ। ਅੱਛਾ, ਜਦੋਂ ਫਿਰ ਤੁਸੀਂ ਬਾਬਾ ਜੀ ਇਹ ਗੱਲ ਸੁਣੋ, ਤੁਸੀਂ ਫਿਰ ਇੱਧਰ ਆਏ ਜੇ ਤੇ ਇੱਥੇ ਆ ਕੇ ਤੁਹਾਨੂੰ ਜ਼ਮੀਨ ਪੈ ਗਈ, ਹਰ ਸ਼ਾਇਦ ਤੁਸੀਂ ਹੁਣ ਮਾਸ਼ਾਅੱਲਾ ਦੋਤਰੇ ਪੋਤਰੇ ਨੇ, ਪੁੱਤਰ ਨੇ, ਸਾਰੇ ਘਰ ਦੇ ਹੁਣ ਤੁਸੀਂ ਨਮਾਜ਼ ਪੜ੍ਹ ਛੱਡਦੇ। ਤੁਹਾਨੂੰ ਅੱਜ ਵੀ ਉਹ ਵਕਤ ਯਾਦ ਆਉਂਦਾ ਹੈ ਜਾਂ ਨਹੀਂ? ਆਪਣਾ ਦੇਸ਼ ਯਾਦ ਆਉਂਦਾ ਹੈ, ਹਾਂ, ਯਾਦ ਆਉਂਦਾ। ਵੈਸੇ ਹੁਣ ਅਸੀਂ ਆ ਹੀ ਆਪਣੀ ਜਗ੍ਹਾ ਜਗ੍ਹਾ ਪਾਕ ਜਗ੍ਹਾ ਜਾ ਕੇ ਬਿਲਕੁਲ ਬਿਲਕੁਲ ਪਾਕਿਸਤਾਨ ਚ ਆ ਗਏ। ਪਾਕ ਜਗ੍ਹਾ ਸਾਡਾ ਮੁਲਕ ਇਹ ਹੈ। ਹੁਣ ਤੇ ਇਹ ਜੀ ਸਾਡਾ ਹੁਣ ਚਲੋ ਬਚਪਨ ਯਾਦ ਆਉਂਦਾ ਨਾ, ਅਸੀਂ ਉਦੋਂ ਖੇਡਦੇ ਸੀ। ਉਦੋਂ ਖੇਡਾਂ ਕਿਹੜੀਆਂ ਹੁੰਦੀਆਂ ਸਨ ਬਾਬਾ ਜੀ? ਠੰਡ ਖੂਬੀ ਖੇਡਣਾ, ਡੰਡਾ ਖੇਡਣਾ, ਕੋਈ ਆਪਣਾ ਕੌਡੀ ਖੇਡਣਾ। ਫਿਰ ਆ ਲੋਹੇ ਦੇ ਗੋਲੇ ਬਣੇ ਸਨ, ਲੋਹੇ ਦੇ, ਉਹ ਚੱਕ ਦੇ ਮੁੰਡੇ ਕਬਰੂ ਸਨ, ਸ਼ੇਰ, ਉਹ ਗੋਲੇ ਸੁੱਟਣੇ ਇੱਕ ਦੂਜੇ ਨਾਲ ਬੰਦੇ ਤਾਕਤ ਹੋਣੀ ਵੀ ਬਿਲਕੁਲ, ਤਾਕਤ ਬਣਾਉਣੀ, ਚੰਗਾ ਖਾਣਾ, ਦੇਸੀ ਘਿਓ ਖਾਣੇ। ਹਾਂਜੀ, ਉਹ ਦੇਸੀ ਮੱਝਾਂ ਚੰਗੀਆਂ ਮਿਲਦੀਆਂ, ਦੇਸੀ ਘਿਓ। ਚਲੋ ਜੀ ਬਾਬਾ ਜੀ, ਤੁਹਾਡੀ ਬੜੀ ਮਿਹਰਬਾਨੀ ਹੈ, ਅਸੀਂ ਗੱਲਬਾਤ ਕੀਤੀ, ਸਾਨੂੰ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਇਨਸ਼ਾਅੱਲਾ। ਤੇ ਅਸੀਂ ਇਹ ਗੱਲ ਕਰਾਂਗੇ ਉਹਨਾਂ ਨਾਲ। ਉਧਰ ਵੀ ਜਿਹੜੇ ਤੁਹਾਡੇ ਅਗਰ ਕੋਈ ਜਾਣਨ ਵਾਲੇ ਹੈ ਨੇ, ਕੋਈ ਤੁਹਾਨੂੰ ਮਿਲਣਾ ਚਾਹੁੰਦੇ, ਗੱਲ ਕਰਨਾ ਚਾਹੁੰਦੇ, ਇਨਸ਼ਾਅੱਲਾ ਅਸੀਂ ਤੁਹਾਡੀ ਫਿਰ ਮੁਲਾਕਾਤ ਕਰਵਾਵਾਂਗੇ। ਮੁਲਾਕਾਤ ਕਰਾਓ। ਸਾਡੀ ਇੱਕ ਤਾਂ ਮੋਫਰ ਹੈ, ਪਿੰਡ ਮੋਫਰ, ਸਾਡੇ ਪਿੰਡ ਦੇ ਨਾਲ। ਉਹ ਬੰਦੇ ਦਾ ਨਾਮ ਦੱਸੋ ਤੁਸੀਂ। ਨਾਮ ਦੱਸਿਆ ਪ੍ਰੀਤਮ ਸਿਆ। ਪ੍ਰੀਤਮ ਸਿਆ, ਉਹਦੇ ਬਾਪ ਸਾਹਿਬ ਦੇ ਨਾਂ ਹੈ, ਆਪਣਾ ਬਾਪੂ ਦਾ ਜਿਹੜਾ ਉਹਦੇ ਨਾਂ ਜੱਸਾ ਸਿੰਘ। ਜੱਸਾ ਸਿੰਘ, ਪ੍ਰੀਤਮ ਸਿੰਘ। ਚਲੋ ਜੀ, ਅਸੀਂ ਰਿਕੁਐਸਟ ਕਰਨੇ ਉਹਨਾਂ ਅੱਗੇ ਵੀ। ਉਹ ਇੱਕ ਚੰਦ ਜੱਟ ਸਿੱਖ ਪਖੜਿਆਲ ਦਾ ਪਿੰਡ ਸਾਡੇ ਨਾਲ। ਲਓ ਜੀ ਵੀਰੋ ਭਰਾਵੋ, ਸੁਣਦੇ ਜੇ ਬਜ਼ੁਰਗਾਂ ਦੀ ਤੁਸੀਂ ਜਨਾਬ ਆਵਾਜ਼। ਅਗਰ ਕੋਈ ਤੁਹਾਡੇ ਚੋਂ ਜਿੰਦਾ ਹੈ, ਉਹਨਾਂ ਦਾ ਪੁੱਤਰ ਪੋਤਰਾ ਕੋਈ ਅਗਰ ਮਿਲਣਾ ਚਾਹੁੰਦਾ ਤਾਂ ਬਾਬੇ ਉਹਨਾਂ ਦੀ ਖਵਾਇਸ਼ ਹੈ, ਅਸੀਂ ਸਾਡੇ ਨਾਲ ਗੱਲਬਾਤ ਕਰੋ। ਸਾਨੂੰ ਆ ਕੇ ਬੀਕਾਨੇਰ ਮਿਲਿਆ ਮੇਰੇ ਪਿਓ ਨੇ, ਜਿਹੜਾ ਰੋ ਕੇ ਜਮਾਲਦੀਨ। ਅੱਛਾ ਜੀ, ਜਮਾਲਦੀਨ ਲੰਬੀਵਾਲ ਸਾਹਿਬ ਉਹਨੂੰ ਮਿਲਿਆ। ਜਮਾਲਦੀਨ ਤੁਹਾਡੇ ਵਾਲ ਸਾਹਿਬ? ਹਾਂ, ਠੀਕ। ਉਹਨੂੰ ਆ ਕੇ ਮਿਲਿਆ ਵੀ ਬੜਾ ਅਫਸੋਸ ਕਰਕੇ ਮਿਲਿਆ। ਵੀ ਬੜੇ ਦੁੱਖ ਨਾਲ ਤੁਸੀਂ ਚਲੇ ਛੱਡ ਕੇ ਸਾਨੂੰ, ਹੈ ਇਕੱਠੇ ਰਹੇ ਆ, ਬੈਠੇ ਆ ਯਾਰ, ਖਾਂਦੇ ਪੀਂਦੇ ਰਹੇ ਆ, ਭਰਾਵਾਂ ਵਾਲੇ ਤਲਕ ਸਾਨੂੰ। ਤੇ ਅੱਜ ਵੀ ਜੇ ਤੁਸੀਂ ਸੁਣਦੇ ਜੇ ਭਰਾਵੋ, ਵੇਖੋ ਉਹਨਾਂ ਦੇ ਕੋਈ ਜਾਣਨ ਵਾਲੇ ਨੇ ਬਜ਼ੁਰਗਾਂ ਨਾਲ, ਅਸੀਂ ਗੱਲਬਾਤ ਉਹਨਾਂ ਦੀ ਕਰਵਾਓ ਯਾਰ। ਤੇ ਅਗਰ ਕੋਈ ਮੁਲਾਕਾਤ ਕਰਨਾ ਚਾਹੁੰਦਾ ਤੇ ਠੀਕ ਹੈ, ਇੱਥੇ ਕਰਤਾਰਪੁਰ ਤੁਸੀਂ ਆ ਸਕਦੇ, ਤੇ ਅਸੀਂ ਬਜ਼ੁਰਗਾਂ ਨੂੰ ਲੈ ਆਵਾਂਗੇ ਉੱਥੇ। ਅਗਰ ਕੋਈ ਮੁਲਾਕਾਤ ਕਰਦਾ ਤੇ ਅਸੀਂ ਇਨਸ਼ਾਅੱਲਾ ਬਹੁਤ ਖੁਸ਼ੀ ਮਹਿਸੂਸ ਕਰਦੇ ਨੇ। ਉਹਨਾਂ ਬੰਦਿਆਂ ਤੱਕ ਸਾਡਾ ਪੈਗਾਮ ਪਹੁੰਚਾਓ ਔਰ ਉਹਨਾਂ ਨਾਲ ਗੱਲਬਾਤ ਕਰੋ।